ਤੇ ਬਾਅਦ ਹੁਣ ਅਸੀਂ ਗੱਲਬਾਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਈਸਟ ਕੋਸਟ ਦੇ ਪ੍ਰੈਜ਼ੀਡੈਂਟ ਸਰਦਾਰ ਸੁਖਵਿੰਦਰ ਸਿੰਘ ਹੰਸਰਾਜ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੀਤ ਜੀ ਵੀਰ ਜੀ, ਜਿਸ ਤੁਸੀਂ ਜਾਣਦੇ ਹੋ ਕਿ ਇਸ ਵੇਲੇ ਪਿਛਲੇ ਕੁਝ ਦਿਨਾਂ ਤੋਂ ਗੁਰਮੀਤ ਸਿੰਘ ਪਿੰਕੀ ਦਾ ਕੇਸ ਕਾਫੀ ਚਰਚਾ ਦੇ ਵਿੱਚ ਹੈ, ਉਸ ਬਾਰੇ ਵੀ ਅਸੀਂ ਅੱਜ ਗੱਲਬਾਤ ਕਰਾਂਗੇ। ਪਰ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋਲ ਸ਼ੁਰੂ ਕਰਦੇ ਹਾਂ। ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਸਰਬੱਤ ਖਾਲਸਾ ਤੋਂ ਬਾਅਦ ਕਾਫੀ ਜਿਹੜੇ ਪੰਥਕ ਆਗੂ ਸੀਗੇ ਉਹਨਾਂ ਦੀ ਫੜੀ ਹੋਈ, ਉਹਨਾਂ ਦੇ ਦੇਸ਼ ਤੋਂ ਕੇਸਿਸ ਲਾਗੂ ਕੀਤੇ ਗਏ ਨੇ। ਅਸੀਂ ਜਾਣਨਾ ਚਾਹਾਂਗੇ ਕਿ ਇਸ ਵੇਲੇ ਉਹਨਾਂ ਦੇ ਕੇਸਿਸ ਦਾ ਕੀ ਸਟੇਟਸ ਹੈ, ਇਸ ਵੇਲੇ ਕੀ ਚੱਲ ਰਿਹਾ ਹੈ ਪੰਜਾਬ ਦੇ ਵਿੱਚ। ਆਲਸੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹਨਾਂ ਕੇਸਿਸ ਬਾਰੇ ਕੀ ਕਰ ਰਹੀ ਹੈ। 10 ਨਵੰਬਰ ਨੂੰ ਜਿਹੜਾ ਜੀ ਸਰਬੱਤ ਖਾਲਸਾ ਹੋਇਆ ਸੀਗਾ, ਉਹਦੀ ਜਿਹੜੀ ਸਫਲਤਾ ਹੈਗੀ ਆ ਉਹ ਇਟਸੈਲਫ ਜਿਹੜੀ ਪੰਜਾਬ ਦੀ ਸਰਕਾਰ ਆ ਉਹਨੂੰ ਇੱਕਦਮ ਉਹਦੀ ਨੀਂਦ ਹਰਾਮ ਕਰਨ ਵਾਲੀ ਸਥਿਤੀ ਬਣਾ ਦਿੱਤੀ ਸੀ ਉਹਦੇ ਇਕੱਠ ਨੇ ਤੇ ਉਹਦੀ ਸਫਲਤਾ ਨੇ। ਤੇ ਉਸ ਤੋਂ ਬਾਅਦ ਫਿਰ ਡੈਮੇਜ ਕੰਟਰੋਲ ਕਰਨ ਦੀ ਖਾਤਰ ਸਭ ਤੋਂ ਪਹਿਲਾਂ ਹਕੂਮਤ ਇਹੀ ਕਰਦੀ ਹੈ ਕਿ ਜਿਹੜੇ ਮੇਨ ਪਲੇਅਰਸ ਨੇ ਉਹਨਾਂ ਨੂੰ ਫੜ ਕੇ ਲਿਮਿਟ ਕਰ ਦਿੱਤੀ ਹੈ ਉਹਨਾਂ ਦੀ ਐਕਟੀਵਿਟੀ। ਸੋ ਇਹ ਸਾਰੇ ਤਕਰੀਬਨ ਜਥੇਦਾਰ ਸਾਹਿਬਾਨਾਂ ਤੋਂ ਲੈ ਕੇ ਥੱਲੇ ਈਵਨ ਪ੍ਰਬੰਧਕਾਂ ਤੱਕ ਵੋਲੰਟੀਅਰਸ ਜਿਹੜੇ ਸਿਰ ਕਰਦਾ ਵੋਲੰਟੀਅਰ ਸਨ, ਉੱਥੋਂ ਤੱਕ ਇਹਨਾਂ ਨੇ ਫੜ ਕੇ ਲੋਕ ਜੇਲ੍ਹ 'ਚ ਦੇ ਦਿੱਤੇ। 250-300 ਮੈਂਬਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਜੇਲ੍ਹ ਦੇ ਵਿੱਚ ਦੇਤਾ ਇਹਨਾਂ ਨੇ। 751 ਦੇ ਉਹਨਾਂ ਤੇ ਕੇਸ ਸੀ। ਉਹ ਤਕਰੀਬਨ ਹੁਣ ਇਹਨਾਂ ਦੀਆਂ ਜਿਉਂ-ਜਿਉਂ ਰੈਲੀਆਂ ਖਤਮ ਹੋ ਰਹੀਆਂ ਤੇ ਉਹ ਰਿਲੀਜ਼ ਹੋ ਰਹੇ ਨੇ, ਕਿਉਂਕਿ ਸੁਖਬੀਰ ਬਾਦਲ ਦੀ ਇਹ ਸਖਤ ਹਦਾਇਤ ਸੀਗੀ ਕਿ ਕਿਸੇ ਦਾ ਵੀ ਮੁਚਲਕਾ ਭਾਵ ਜਿਹੜੀ ਬੇਲ ਹੈ ਉਹ ਨਹੀਂ ਕਰਨੀ ਜਦ ਤੱਕ ਸਾਡੀਆਂ ਸਦਭਾਵਨਾਵਾਂ ਜਿਹੜੀਆਂ ਰੈਲੀਆਂ ਜਿਹੜੀਆਂ ਜ਼ਹਿਰ ਉਗਲ ਰਹੀਆਂ ਨੇ ਪੰਜਾਬ ਦੇ ਵਿੱਚ ਉਹ ਰੈਲੀਆਂ ਨਾਲ ਸਮਾਪਤ ਹੋ ਜਾਣ। ਸੋ ਇਸ ਤੋਂ ਇਲਾਵਾ 25 ਲੋਕ ਇਹੋ ਜਿਹੇ ਸੀ ਇਨਕਲੂਡਿੰਗ ਸਿੰਘ ਸਾਹਿਬਾਨ ਜਿਨ੍ਹਾਂ ਦੇ ਉੱਤੇ ਦੇਸ਼ ਧਰੋਹੀ ਦੇ ਕੇਸ ਪਾਏ ਗਏ ਆ। ਉਹ ਕੇਸ ਥੋੜੇ ਜਿਹੇ ਸੀਰੀਅਸ ਨੇ ਅਤੇ ਉਹ ਸਾਰੇ ਦੇ ਸਾਰੇ ਅਜੇ ਵੀ ਉਸੇ ਤਰ੍ਹਾਂ ਜੇਲ੍ਹਾਂ ਦੇ ਵਿੱਚ ਨੇ ਤੇ ਉਹਨਾਂ ਦੀ ਅਜੇ ਈਵਨ ਬੇਲ ਦੀ ਪ੍ਰਕਿਰਿਆ ਜਿਹੜੀ ਹੈ ਉਹ ਵੀ ਹਾਲੇ ਉਹਨਾਂ ਨੇ ਸ਼ੁਰੂ ਨਹੀਂ ਹੋਣ ਦਿੱਤੀ। ਤਕਰੀਬਨ 100 ਦੇ ਕਰੀਬ ਰਾਤ ਮੇਰੀ ਗੱਲ ਹੋਈ ਸੀ ਜਿਹੜੇ ਥੱਲੜੇ ਮੈਂਬਰ ਨੇ 100 ਦੇ ਕਰੀਬ ਅਜੇ ਵੀ ਜੇਲ੍ਹ 'ਚ ਨੇ। 150 ਦੇ ਕਰੀਬ ਉਹਨਾਂ ਦੇ ਵਿੱਚੋਂ ਜਿਹੜੇ ਆ ਉਹ ਬੇਲ ਦੇ ਉੱਤੇ ਮੁਚਲਕ ਦੇ ਉੱਤੇ ਰਿਲੀਜ਼ ਹੋ ਗਏ ਨੇ ਜਿਹੜੇ 751 ਦੇ ਵਿੱਚ ਸੀ। ਇਹ ਤਾਂ ਉੱਥੋਂ ਦੀ ਸਥਿਤੀ ਹੈ। ਪਰ ਇਹਦੇ ਨਾਲ ਵੀ ਮੈਂ ਦੇਖਿਆ ਕਿ ਭਾਵੇਂ ਕਿ ਆਬਵੀਅਸਲੀ ਜਦੋਂ ਤੁਹਾਡੇ ਇੰਨੇ ਫਰੰਟ ਲਾਈਨ ਵਰਕਰਸ ਮਨਫੀ ਹੋ ਜਾਣ ਕਿਸੇ ਲਹਿਰ ਦੇ ਵਿੱਚੋਂ ਤਾਂ ਇਫੈਕਟ ਹੋਣਾ ਤਾਂ ਕੁਦਰਤੀ ਹੈ, ਪਰ ਫਿਰ ਵੀ ਸਰਗਰਮੀਆਂ ਨਹੀਂ ਘਟੀਆਂ। ਇਸ ਦੇ ਬਾਵਜੂਦ ਧਰਨੇ, ਇਸ ਦੇ ਬਾਵਜੂਦ ਪੰਜਾਬ ਬੰਦ ਦੀ ਕਾਲ, ਇਸ ਦੇ ਬਾਵਜੂਦ ਡੈਮੋਸਟ੍ਰੇਸ਼ਨਸ ਆ ਜਿਹੜੀਆਂ ਪੰਜਾਬ ਦੇ ਵਿੱਚ ਆਬਵੀਅਸਲੀ ਛੋਟੀਆਂ ਹੋ ਗਈਆਂ ਪਰ ਉਹ ਚੱਲ ਰਹੀਆਂ ਨੇ ਤੇ ਅਜੇ ਵੀ ਉਸੇ ਤਰ੍ਹਾਂ ਨਿਰੰਤਰ ਬਰਕਰਾਰ ਨੇ। ਸੋ ਸਿੱਖਾਂ ਸਲੋ ਤਾਂ ਕਰ ਦਿੱਤਾ ਮਾੜਾ ਮੋਟਾ ਇਹਨਾਂ ਦੀ ਫੜੋਫੜੀ ਨੇ, ਪਰ ਰੋਕ ਨਹੀਂ ਸਕੇ। ਉਸ ਤੋਂ ਬਾਅਦ ਹੀ ਦ੍ਰਿੜ ਹੋ ਕੇ ਅੱਗੇ ਵਧ ਰਹੇ ਨੇ। ਜੀ ਥੈਂਕ ਯੂ ਸੋ ਮਚ ਫॉर दैट ਇਨਫੋਰਮੇਸ਼ਨ ਵੀਰ ਜੀ। ਤੇ ਹੁਣ ਅਸੀਂ ਸਿੱਧੇ ਗੁਰਮੀਤ ਸਿੰਘ ਪਿੰਕੀ ਜਿਹਨੂੰ ਪਿੰਕੀ ਕੈਟ ਵਜੋਂ ਵੀ ਜਾਣਿਆ ਜਾਂਦਾ ਉਸਦੇ ਕੇਸ ਦੇ ਉੱਪਰ ਗੱਲਬਾਤ ਕਰਦੇ ਹਾਂ, ਜਿਸ ਨੂੰ ਜਾਣਦੇ ਕਿ ਪਿਛਲੇ ਦਿਨਾਂ ਤੋਂ ਕਾਫੀ ਚਰਚਾ ਦੇ ਵਿਸ਼ਿਆਂ ਦੇ ਵਿੱਚ ਕਿਸ ਤਰ੍ਹਾਂ ਉਹਨੇ ਖੁਲਾਸਾ ਕੀਤਾ। ਓਵਰਆਲ ਇਸ ਕੇਸ ਸੰਬੰਧੀ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਇਹ ਤਕਰੀਬਨ ਜੀ 3 ਘੰਟੇ ਤੋਂ ਉੱਪਰ ਦੇ ਐਪੀਸੋਡ ਨੇ ਜਿਹੜੇ ਕਿ ਕਮਰ ਸੰਧੂ ਨੇ ਬੜੀ ਸਖਤ ਮਿਹਨਤ ਕਰਕੇ ਇਸ ਪੁਲਿਸ ਵਾਲਾ ਜਿਹੜਾ ਕਿ ਕਿਸੇ ਵੇਲੇ ਬੜਾ ਬਦਮਾਸ਼ ਤੇ ਖੂਨਖਾਰ ਪੁਲਿਸ ਵਾਲਾ ਸੀ ਅਤੇ ਸਿੱਖਾਂ ਦੇ ਉੱਤੇ ਜ਼ੁਲਮ ਕਰਨ ਵਾਲੀ ਜਿਹੜੀ ਮਸ਼ੀਨਰੀ ਆ ਉਹਦਾ ਇਹ ਹਿੱਸਾ ਸੀ ਗੁਰਮੀਤ ਪਿੰਕੀ। ਕਿ ਜਦੋਂ ਉਹ ਜਿੱਦਾਂ ਕਹਿੰਦੇ ਆ ਨਾ, ਇੱਕ ਪੰਜਾਬ ਦੀ ਕਹਾਵਤ ਆ ਕਿ ਇਹ ਜਿਹੜੀਆਂ ਹਕੂਮਤਾਂ ਨੇ ਇਹ ਹਮੇਸ਼ਾ ਹੀ ਅੰਬ ਦੀ ਗੁਠਲੀ ਵਾਂਗ ਬੰਦੇ ਨੂੰ ਚੂਸ ਕੇ ਸਿੱਟ ਦਿੰਦੀਆਂ ਨੇ। ਸੋ ਇਹ ਉਹ ਗੁਠਲੀ ਹੈ ਜਿਹੜੀ ਕਿ ਇਸ ਵਕਤ ਰੂਰੀ ਤੇ ਪਈ ਹੈ, ਜਿਹਨੂੰ ਇਸਤੇਮਾਲ ਕੀਤਾ ਸਰਕਾਰ ਨੇ, ਜਿਹਨੂੰ ਇਸਤੇਮਾਲ ਕੀਤਾ ਪੁਲਿਸ ਦੇ ਵੱਡੇ ਵੱਡੇ ਅਧਿਕਾਰੀਆਂ ਨੇ, ਜਿਨ੍ਹਾਂ ਦੇ ਵਿੱਚ ਸਮੇਤ ਸੈਣੀ ਹੋਇਆ, KPS ਗਿੱਲ ਹੋਇਆ ਅਤੇ ਹੋਰ ਬੜੇ ਜਿਹੜੇ ਵੱਡੇ ਵੱਡੇ ਖੂੰਖਾਰ DSP ਤੇ SP ਸੀਗੇ ਜਿਨ੍ਹਾਂ ਨੇ ਲੋਕਾਂ ਨੂੰ ਸ਼ਰੇਆਮ ਕਤਲ ਕੀਤਾ ਤੇ ਇਹਨਾਂ ਲੋਕਾਂ ਨੂੰ ਇਸਤੇਮਾਲ ਕੀਤਾ। ਹੁਣ ਇਹ 20-25 ਇਸ ਲੈਵਲ ਦੇ ਪੁਲਿਸ ਵਾਲੇ ਜਿਹੜੇ ਉਹ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਸੜ ਰਹੇ ਨੇ ਤੇ ਬੜੇ ਦੁਖੀ ਨੇ ਕਿ ਸਾਨੂੰ ਅਵਾਰਡਾਂ ਦੇ ਪੈਸੇ ਵੀ ਨਹੀਂ ਮਿਲੇ ਤੇ ਸਾਨੂੰ ਇਹਨਾਂ ਨੇ ਕਿਸ ਕਦਰ ਜਲੀਲ ਕੀਤਾ। ਸੋ ਇਸ ਕਰਕੇ ਉਹ ਬੋਲ ਰਹੇ ਨੇ, ਭਾਵੇਂ ਕਿ ਉਹ ਇਸ ਜ਼ੁਲਮ ਦੇ ਵਿੱਚ ਬਰਾਬਰ ਦੇ ਭਾਗੀਦਾਰ ਨੇ, ਪਰ ਵਿਸਲ ਬਲੋਰ ਜਿਹੜਾ ਹੁੰਦਾ ਤੁਹਾਨੂੰ ਪਤਾ ਹੀ ਇੱਥੇ ਕੋਰਟ ਸਿਸਟਮ ਦੀ ਆ ਵੀ ਜਦੋਂ ਜਾ ਕੇ ਤੁਸੀਂ ਆਪਣਾ ਜ਼ੁਲਮ ਕਬੂਲ ਕਰਦੇ ਹੋ ਤੁਹਾਡੀ ਸਜ਼ਾ ਜਿਹੜੀ ਉਹ ਤਕਰੀਬਨ ਅੱਧੀ ਰਹਿ ਜਾਂਦੀ ਹੈ। ਇਸ ਕਰਕੇ ਸਿੱਖਾਂ ਦੇ ਮਨਾਂ ਦੇ ਵਿੱਚ ਹੁਣ ਕਾਫੀ ਸਾਫ਼ ਕਾਰਨ ਆ। ਅਸੀਂ ਇਹ ਕੁਝ ਸਿੰਘਾਂ ਨੇ ਬੈਠ ਕੇ ਸਾਰੀ ਦੀਆਂ ਵੀਡੀਓ ਕਾਲ ਉਹਨਾਂ ਮੁਲਾਂਕਣ ਕੀਤਾ ਰੀਤ ਜੀ। ਉਹ ਜਿਸ ਤਰ੍ਹਾਂ ਕਹਿੰਦੇ ਵੀ ਹਰ ਮੌਤ ਤੇ ਸਲੀਬਾ, ਹਰ ਪੈਰ ਤੇ ਹਨੇਰਾ,
ਅਸੀਂ ਫਿਰ ਵੀ ਨਹੀਂ ਰੁਕੇ, ਵੇਖ ਸਾਡਾ ਜੀਰਾ। ਕਿ ਜਿੱਦਾਂ ਇਹਨਾਂ ਨੇ ਸਾਨੂੰ ਡਿਸਕ੍ਰਾਈਬ ਕੀਤਾ ਕਿ ਜਿਸ ਤਰ੍ਹਾਂ ਸਾਡੇ ਨੌਜਵਾਨਾਂ ਨੂੰ ਇਹਨਾਂ ਨੇ ਸ਼ਹੀਦ ਕੀਤਾ, ਪਰ ਮੈਂ ਵੇਖ ਰਿਹਾ ਕਿ ਸਾਡੀ ਕਮਰ ਨਹੀਂ ਤੋੜ ਸਕੇ ਇਹ। ਇਸ ਲੈਵਲ ਤੱਕ ਉਹਦੇ ਵਿੱਚ ਇਹਨਾਂ ਦਾ ਜ਼ੁਲਮ ਸੀਗਾ। ਜਿੱਦਾਂ ਉਹਨੇ ਦੱਸਿਆ ਆਪਣੇ ਮੋਹਾਲੀ ਵਾਲੇ ਪਿੰਕੇ ਬਾਰੇ। ਹੁਣ ਮੋਹਾਲੀ ਵਾਲਾ ਪਿੰਕਾ ਬੜਾ ਨੌਜਵਾਨ ਸੀ, ਉਹਦੇ ਰਿਸ਼ਤੇਦਾਰ ਕੁਝ ਕੈਲੀਫੋਰਨੀਆ ਵਿੱਚ ਰਹਿੰਦੇ ਨੇ। ਮੈਂ ਇਹਨਾਂ ਦੀਆਂ ਕੱਲ੍ਹ ਪੋਸਟਾਂ ਪੜ੍ਹ ਰਿਹਾ ਸੀ ਕਿ ਜਿਨ੍ਹਾਂ ਨੂੰ ਹੁਣ ਪਤਾ ਲੱਗਾ ਕਿ ਅਸਲ ਮਾਅਨਿਆਂ ਦੇ ਵਿੱਚ ਉਹ ਮੁਕਾਬਲੇ ਵਿੱਚ ਨਹੀਂ ਸ਼ਹੀਦ ਕੀਤਾ ਗਿਆ, ਬਲਕਿ ਜਦੋਂ ਉਹਨੂੰ ਇੰਟਰੋਗੇਟ ਕੀਤਾ ਜਾ ਰਿਹਾ ਸੀਗਾ, ਉਹਨੇ ਸਾਇਨਾਈਡ ਮੂੰਹ ਦੇ ਵਿੱਚ ਪਾਈ, ਉਹਦੇ ਵਿੱਚ ਉਹ ਥੋੜੀ ਜਿਹੀ ਗਿੱਲੀ ਹੋ ਗਈ, ਉਹ ਨਹੀਂ ਵਰਕ ਕੀਤੀ। ਉਸ ਤੋਂ ਬਾਅਦ ਪੈਸਟੀਸਾਈਡ ਉਹਦੇ ਮੂੰਹ ਵਿੱਚ ਪੁਲਿਸ ਵਾਲਿਆਂ ਨੇ ਪਾਇਆ ਤੇ ਜਦੋਂ ਫਿਰ ਵੀ ਉਹਦਾ ਕੁਛ ਨਾ ਹੋਇਆ ਤਾਂ ਫਿਰ ਸਮੇਤ ਸੈਣੀ ਨੇ ਆਪ ਉਹਦੇ ਸਿਰ ਦੇ ਵਿੱਚ ਗੋਲੀ ਮਾਰੀ। ਇਹ ਜਿਹੜਾ ਪਿੰਕੀ ਨੇ ਦੱਸਿਆ ਕਿ ਪਿੰਕਾ ਇਸ ਤਰ੍ਹਾਂ ਸ਼ਹੀਦ ਹੋਇਆ ਮੋਹਾਲੀ ਵਾਲਾ। ਫਿਰ ਸੰਤ ਰਾਮ ਨੇ ਉਹਦੀ ਕਿਸ ਤਰ੍ਹਾਂ ਜਿਹੜੀ ਲਾਸ਼ ਸੀਗੀ ਆਪਣੀ ਜਿਪਸੀ ਦੇ ਵਿੱਚ ਸੁੱਟ ਕੇ ਜਾ ਕੇ ਪਾਖੜਾ ਨਹਿਰ ਦੇ ਵਿੱਚ ਸੁੱਟੀ। ਇਸ ਤਰ੍ਹਾਂ ਇੱਕ ਆਤਮਜੋਤ ਸਿੰਘ ਰਾਜੂ ਨਾਂ ਦਾ ਖਾੜਕੂ ਸੀਗਾ, ਉਹਦਾ ਇਨਕਾਊਂਟਰ ਜਿਹੜਾ ਇਹ ਝੂਠੇ ਇਨਕਾਊਂਟਰ ਨੇ, ਫੇਕ ਇਨਕਾਊਂਟਰਸ ਨੇ। ਜਿਹੜੇ ਇਨਕਾਊਂਟਰਾਂ ਦੇ ਵਿੱਚ ਤਾਂ ਸਿੱਖਾਂ ਨੂੰ ਇਹ ਮਾਰ ਨਹੀਂ ਸਕੇ ਕਿਉਂਕਿ ਇਨਕਾਊਂਟਰਾਂ ਦੇ ਵਿੱਚ ਤਾਂ ਇਹ ਮਰਦੇ ਸੀ, ਪਰ ਫੇਕ ਇਨਕਾਊਂਟਰ ਦੇ ਵਿੱਚ ਫੜ ਕੇ ਜਦੋਂ ਬੰਨ੍ਹ ਕੇ ਬਾਹਾਂ ਫੇਰ ਮਾਰਿਆ ਜਾਂਦਾ ਸੀ। ਸ਼ਹੀਦ ਸੁਖਦੇਵ ਸਿੰਘ ਬੱਬਰ ਦੀ ਗੱਲ ਆ ਜਿਹੜੀ 10 ਅਗਸਤ 1992 ਦੀ, ਹੁਣ ਤੱਕ ਅਸੀਂ ਇਹੀ ਸੁਣਦੇ ਹਾਂ ਕਿ ਉਹਨਾਂ ਦੇ ਘਰ ਨੂੰ ਜੀ ਪਟਿਆਲੇ 'ਚ ਘੇਰਾ ਪਾ ਲਿਆ, ਉੱਥੇ ਮੁਕਾਬਲਾ ਹੋਇਆ ਤੇ ਬੱਬਰ ਨੂੰ ਸ਼ਹੀਦ ਕਰ ਦਿੱਤਾ। ਪਰ ਹੁਣ ਪਤਾ ਲੱਗਿਆ ਕਿ ਬੱਬਰ ਨੂੰ ਰਾਤ ਨੂੰ ਫੜ ਲਿਆ ਸੀ ਇਹਨਾਂ ਨੇ ਤੇ ਸਵੇਰੇ ਲਿਆ ਕੇ ਲੁਧਿਆਣੇ ਕੋਲੇ ਉਹਨੂੰ ਸ਼ਹੀਦ ਕੀਤਾ। ਸੋ ਇਸ ਤਰ੍ਹਾਂ ਦੇ ਜਿਹੜੇ ਖੁਲਾਸੇ ਨੇ, ਇਸ ਦੇ ਬਾਵਜੂਦ ਜਿਹੜਾ ਸਭ ਤੋਂ ਵੱਡਾ ਦੋ ਵੱਡੇ ਖੁਲਾਸੇ ਨੇ ਜਿਹੜੇ ਕਿ ਮੈਂ ਸਮਝਦਾ ਹਾਂ ਕਿ ਸਾਡਾ, ਜਦੋਂ ਵੀ ਤੁਸੀਂ ਹੁਣ ਨਵਕਰ ਸਿੰਘ ਨਾਲ ਗੱਲ ਕਰ ਰਹੇ ਸੀ, ਅਸੀਂ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਸਾਡੀ ਵੀ ਡਿਸਕਸ਼ਨ ਚੱਲ ਰਹੀ ਆ ਕਿ ਇਸ ਦਾ ਲੀਗਲ ਕੇਸ ਆ ਜਿਹੜਾ ਉਹ ਇੰਟਰਨੈਸ਼ਨਲ ਲੈਵਲ ਤੇ ਕਿਸੇ ਨਾ ਕਿਸੇ ਤਰ੍ਹਾਂ ਜਾਣਾ ਚਾਹੀਦਾ। ਇਹ ਕੋਈ ਨਿੱਕੀਆਂ ਅਦਾਲਤਾਂ ਵਾਲੇ ਕੇਸ ਨਹੀਂ ਹੈਗੇ ਕਿ ਪਿੰਕੀ ਵਰਗੇ ਪੁਲਿਸ ਨੂੰ ਵਾਲਾ 50 ਲੱਖ ਰੁਪਈਆ ਰਿਸ਼ਵਤ ਦੇ ਰਿਹਾ ਵਾਪਸ ਪੁਲਿਸ ਵਾਲਾ ਬਣਨ ਦੀ ਖਾਤਰ। ਦੇਖੋ ਤੇ ਉਹ ਕਹਿੰਦਾ ਮੈਂ ਪੈਸੇ ਵੀ ਦੇਤੇ, ਮੈਨੂੰ ਮੇਰੀ ਬਹਾਲੀ ਵੀ ਹੋਊਗੀ, ਪਰ ਜਿੱਦਣ ਮੈਂ ਹਾਜ਼ਰੀ ਲਵਾਉਣੀ ਸੀ 1 ਦਿਨ ਪਹਿਲਾਂ ਮੇਰੀ ਬਹਾਲੀ ਹੈ ਜਿਹੜੀ ਰੋਕ ਦਿੱਤੀ ਤੇ ਨਾ ਮੈਨੂੰ ਹੁਣ ਵਾਪਸ ਪੈਸੇ ਦਿੰਦੇ ਆ। ਹੁਣ ਉਹ ਪੈਸੇ ਵੀ ਮੰਗ ਰਿਹਾ ਆਪਣੇ। ਇਸ ਤੋਂ ਇਲਾਵਾ ਦੂਸਰੀ ਗੱਲ ਉਹਨੇ ਦੱਸੀ ਕਿ ਉਹ ਜੋ ਲੁਧਿਆਣੇ ਦੇ ਵਿੱਚ ਤਾਇਨਾਤ ਸੀ ਤਾਂ ਇੱਕ ਸਕੂਟਰ ਤੇ ਘਰ ਨੂੰ ਜਾ ਰਿਹਾ ਸੀ, ਉਹਦਾ ਕਿਸੇ ਨੇ ਪਿੱਛਾ ਕੀਤਾ ਤੇ ਉਹਨੇ ਹੋਰ ਫੋਰਸ ਮੰਗਾ ਲਈ ਤੇ ਆਲ ਆਫ ਸਡਨ ਜਦੋਂ ਪਿੱਛਾ ਕਰਨ ਵਾਲੇ ਬੰਦੇ ਫੜੇ ਗਏ ਤਾਂ ਉਹ ਦੇਖਿਆ ਤੇ ਉਹ ਹਿੰਦੂ ਪ੍ਰੀਸ਼ਦ ਦੇ ਬੰਦੇ ਸੀ। ਉਹਨਾਂ ਦੇ ਘਰੇ ਆਲਮੋਸਟ 2-3 ਦਰਜਨਾਂ ਉਹਨਾਂ ਨੂੰ ਸਟੇਨ ਗੰਨਾਂ ਮਿਲੀਆਂ ਤੇ ਪਿਸਤੌਲ ਮਿਲੇ ਤੇ ਬਹੁਤ ਸਾਰਾ ਐਮਨੀਸ਼ਨ ਮਿਲਿਆ ਤੇ ਉਹਨਾਂ ਦੀ ਇਹਨਾਂ ਨੇ ਰਿਹਾਈ ਪਾਉਣੀ ਸੀ ਵੀ ਇੰਨਾ ਅਸਲਾ ਬਰਾਮਦ ਹੋਇਆ ਤੇ ਉਹਨਾਂ ਨੇ ਕਿਹਾ ਵੀ ਨਹੀਂ ਇਹ ਤਾਂ ਹਿੰਦੂ ਪ੍ਰੀਸ਼ਦ ਵਾਲਿਆਂ ਦੇ ਪ੍ਰਧਾਨ ਦਾ ਸਾਰਾ ਸਮਾਨ ਆ, ਇਸ ਕਰਕੇ ਇਹਦੇ ਤੇ ਕੋਈ ਕੇਸ ਨਾ ਪਾਇਆ ਜਾਏ। ਸੋ ਇਹ 1992 ਦੀ ਗੱਲ ਆ ਪੰਜਾਬ ਦੇ ਵਿੱਚ। ਇਹਦਾ ਮਤਲਬ ਪੰਜਾਬ ਦੇ ਵਿੱਚ ਸਿੱਖਾਂ ਦੇ ਕੋਲ ਇਹ ਸੁਨੇਹਾ ਵੀ ਇਹਨਾਂ ਨੂੰ ਆ ਜਾਂਦਾ ਸੀ ਫਲਾਣੇ ਘਰੇ ਰਾਤ ਨੂੰ ਕੁਝ ਬੰਦਿਆਂ ਨੇ ਪ੍ਰਸ਼ਾਦਾ ਛਕਿਆ ਤਾਂ ਉਹ ਸਾਰੇ ਪਰਿਵਾਰ ਨੂੰ ਜਾ ਕੇ ਮਾਰ ਦਿੰਦੇ ਸੀਗੇ। ਤੇ ਇੱਕ ਹਿੰਦੂ ਪ੍ਰੀਸ਼ਦ ਵਾਲੇ ਲੁਧਿਆਣੇ ਦੇ ਵਿੱਚ ਬੈਠੇ ਨੇ ਸੈਂਕੜੇ ਹੀ ਹਥਿਆਰ ਲੈ ਕੇ ਗੈਰ ਕਾਨੂੰਨੀ, ਤੇ ਉਹਨੂੰ ਜੇ ਪੁਲਿਸ ਨੇ ਫੜ ਵੀ ਲਿਆ ਫਿਰ ਵੀ ਕਿਹਾ ਜਾਂਦਾ ਉੱਪਰੋਂ ਉੱਚ ਅਧਿਕਾਰੀਆਂ ਵੱਲੋਂ ਕਿ ਨਹੀਂ ਇਹਨਾਂ ਨੂੰ ਨਾ ਕੁਛ ਕਰੋ, ਇਹ ਹਿੰਦੂ ਪ੍ਰੀਸ਼ਦ ਵਾਲੇ ਨੇ। ਸੋ ਇਸ ਲੈਵਲ ਤੱਕ ਇਹ ਜਿਹੜੇ ਹਿੰਦੂ ਤਵਾ 1990-92 ਤੋਂ ਸਾਡੇ ਦੇ ਵਿੱਚ ਘੁਸਪੈਠ ਕਰ ਰਹੇ ਸੀ ਅਤੇ ਹਥਿਆਰਬੰਦ ਹੋ ਕੇ ਸਾਨੂੰ ਅੰਦਰੋਂ ਖਤਮ ਕਰਨਾ ਚਾਹੁੰਦੇ ਸੀ। ਜਿਹੜੀਆਂ ਇਹ ਰਿਵੀਲ ਹੋਈਆਂ ਗੱਲਾਂ, ਭਾਵੇਂ ਕਿ ਮੈਂ ਕਦੇ ਨਹੀਂ ਕਿਸੇ ਨੂੰ ਸ਼ੇਅਰ ਕਰੂੰ ਕਿ ਅਸੀਂ ਗੁਰਮੀਤ ਪਿੰਕਾ ਦੇ ਉੱਤੇ 100% ਯਕੀਨ ਕਰੀਏ, ਪਰ ਜਿਹੜੀ ਇੱਕ ਪਬਲਿਕ ਤੌਰ ਦੇ ਉੱਤੇ ਉਹਦੀ ਦਿੱਤੀ ਹੋਈ ਇੰਟਰਵਿਊ ਆ, ਉਹ ਵੀ ਇੱਕ ਕਮਰ ਸੰਧੂ ਵਰਗੇ ਜਰਨਲਿਸਟ ਨੂੰ, ਜਿਹਨੂੰ ਅਸੀਂ ਪ੍ਰੋਸੈਕ ਜਰਨਲਿਸਟ ਨਹੀਂ ਕਹਿ ਸਕਦੇਗੇ, ਹੀ ਇਜ਼ ਮੀਰਲੀ ਅ ਜਰਨਲਿਸਟ, ਉਹਨੇ ਹਮੇਸ਼ਾ ਹਰ ਪੱਖ ਦੀਆਂ ਗੱਲਾਂ ਕੀਤੀਆਂ ਨੇ। ਉਹਦੇ ਕੋਲ ਜਿਹੜੀਆਂ ਉਹਨੇ ਗੱਲਾਂ ਇਹ 3 ਘੰਟੇ ਦੀ ਵੀਡੀਓ ਦੇ ਵਿੱਚ ਬੰਦ ਕਰ ਦਿੱਤੀਆਂ ਨੇ, ਇਹ ਦੁਨੀਆ ਦੇ ਲਈ ਬਹੁਤ ਗੰਭੀਰਤਾ ਦਾ ਵਿਸ਼ਾ ਤੇ ਇਸ ਨੂੰ ਬਕਾਇਦਾ ਅਸੀਂ ਇਹਦੀ ਟ੍ਰਾਂਸਕ੍ਰਿਪਟ ਤਿਆਰ ਕਰ ਰਹੇ ਹਾਂ। ਟ੍ਰਾਂਸਕ੍ਰਿਪਟ ਤਿਆਰ ਕਰਕੇ ਬਕਾਇਦਾ ਇਹਨੂੰ ਲੀਗਲ ਤੌਰ ਤੇ ਅੱਗੇ ਲਿਜਾਣ ਦੀ ਲੋੜ ਆ ਤੇ ਲੋਕਾਂ ਨੂੰ ਸਮਝਾਉਣ ਦੇ ਲਈ ਤਾਂ ਦਿਸ ਇਜ਼ ਐਕਸਪਲੋਸਿਵ। ਇਹ ਇਨਫੋਰਮੇਸ਼ਨ ਸਿਰਫ ਮਹਿਜ਼ ਇਨਫੋਰਮੇਸ਼ਨ ਨਹੀਂ, ਇਹ ਐਕਸਪਲੋਸਿਵ ਆ ਕਿਉਂਕਿ ਇਹੋ ਜਿਹੀਆਂ ਗੱਲਾਂ ਅਸੀਂ ਸੁਣੀਆਂ ਸਨ। ਉਹ ਦੱਸ ਰਿਹਾ ਕਿ ਜਸਵੰਤ ਸਿੰਘ ਖਾਲੜਾ ਨੂੰ ਮਾਰਨ ਵਾਲੇ ਜਿਹੜੇ ਉਹਦੇ ਕੇਸ ਦੇ ਵਿੱਚ ਉਹ ਕੈਦ ਭੁਗਤ ਰਹੇ ਨੇ ਜਸਪਾਲ ਸਿੰਘ, ਉਹ ਜੇਲ੍ਹ ਦੇ ਵਿੱਚ ਕਹਿੰਦਾ ਸਾਡੇ ਨਾਲ ਸੀਗੇ ਤੇ ਉਹ ਕਹਿੰਦਾ ਉਹਨੇ ਦੱਸਿਆ ਵੀ ਸਾਨੂੰ ਹੁਕਮ ਆ ਗਿਆ ਵੀ ਖਾਲੜਾ ਨੂੰ ਚੱਕ ਲਿਓ ਤੇ ਸ਼ਾਮ ਨੂੰ ਮਾਰ ਦਿਓ।
ਤੇ ਵੀ ਅਸੀਂ ਹਰੇ ਕਿਹਾ ਵੀ ਠੀਕ ਹੈ ਜੀ, ਕੋਈ ਨਹੀਂ ਕਰ ਦਿਆਂਗੇ। ਜੀ। ਤੇ KPS ਗੱਲ ਨੂੰ ਮਹਿਸੂਸ ਹੋਇਆ ਵੀ ਅਸੀਂ ਸ਼ਾਇਦ ਥੋੜੇ ਜਿਹਾ ਰਿਲੈਕਟੈਂਟ ਆ, ਤੇ ਉਹ ਗੱਡੀ ਲੈ ਕੇ ਸਾਡੇ ਕੋਲ ਆ ਗਿਆ, ਹਾਂਜੀ ਕੋਲੇ ਆ ਕੇ ਬਹਿ ਗਿਆ ਤੇ ਆ ਕੇ ਕਹਿੰਦਾ ਵੀ ਹੁਣੀ ਮਾਰੋ ਜਸਵੰਤ ਸਿੰਘ ਖਾਲਸਾ ਨੂੰ। ਸੋ ਇਹੋ ਜਿਹੀ ਜਦੋਂ ਇਨਫੋਰਮੇਸ਼ਨ ਤੁਹਾਡੇ ਕੋਲ ਆ ਜਾਂਦੀ ਹੈ, ਜੀ ਜਾਂ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਨੂੰ ਜਿਸ ਤਰ੍ਹਾਂ ਇਹ ਕਹਿੰਦਾ ਮੈਨੂੰ ਹੁਕਮ ਆਇਆ ਸੀ ਵੀ ਤੂੰ ਜਾ ਕੇ ਮਾਰਨਾ, ਮੈਂ ਜੇ ਹਥਿਆਰ ਇਕੱਠੇ ਕਰ ਰਿਹਾ ਤੇ ਬੰਦੇ ਇਕੱਠੇ ਕਰ ਰਿਹਾ, ਤੂਲੇ ਨੇ ਜਾ ਕੇ ਪਹਿਲਾਂ ਸਾਰਾ ਪਰਿਵਾਰ ਮਾਰ ਦਿੱਤਾ। ਜੀ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਜਦੋਂ ਸਾਡੇ ਸਾਹਮਣੇ ਆਉਂਦੀ ਹੈ ਤਾਂ ਮੈਨੂੰ ਲੱਗਦਾ ਕਿ ਸਿੱਖਾਂ ਦੇ ਸਾਹਮਣੇ ਇੱਕ ਬਹੁਤ ਵੱਡਾ ਸਵਾਲ ਖੜਾ ਹੋ ਜਾਂਦਾ ਵੀ ਅਸੀਂ ਇਸ ਇਨਫੋਰਮੇਸ਼ਨ ਨੂੰ ਹੁਣ ਕਰਨਾ ਕੀ ਆ। ਆਬਵੀਅਸਲੀ ਸਾਡੀਆਂ ਵੱਡੀਆਂ ਸੰਸਥਾਵਾਂ ਹੈਗੀਆਂ, ਸਾਡੇ ਕੋਲ ਸਿੱਖ ਫॉर ਜਸਟਿਸ ਆ, ਸਾਡੇ ਕੋਲੇ ਅਕਾਲੀ ਦਲ ਅੰਮ੍ਰਿਤਸਰ ਆ, ਸਾਡੇ ਕੋਲੇ ਖਾਲਿਸਤਾਨ ਅਫੇਅਰ ਸੈਂਟਰ ਆ, ਸਾਡੇ ਕੋਲੇ TV 84 ਵਰਗਾ ਜਿਹਦੇ ਉੱਤੇ ਹੁਣ ਡਿਸਕਸ਼ਨਸ ਹੋਣੀਆਂ ਚਾਹੀਦੀਆਂ 24/7 ਕਿ ਇਹ ਇਨਫੋਰਮੇਸ਼ਨ ਆ ਜਿਹੜੀ 3-3.25 ਘੰਟੇ ਦੀ, ਵਾਟ ਆਰ ਵੀ ਗੋਇੰਗ ਟੂ ਡੂ ਵਿਦ ਇਟ। ਅਸੀਂ ਇਹ ਕੋਈ ਫਿਲਮ ਨਹੀਂ ਹੈ ਜਿਹੜੀ ਅਸੀਂ ਦੇਖ ਲਈ, ਕੋਸ ਲਿਆ, ਗਾਲਾਂ ਕੱਢ ਲਈਆਂ, 5-7 ਫੇਸਬੁੱਕ ਤੇ ਪੋਸਟ ਪਾਤੀਆਂ ਤੇ ਗੱਲ ਖਤਮ ਹੋ ਗਈ ਆ। ਭਾਵੇਂ ਕਿ ਸਾਨੂੰ ਪਤਾ ਲੱਗਾ ਕਿ 13 ਦਸੰਬਰ ਨੂੰ ਜਸਟਿਸ ਕਾਠਜੂ ਦੇ ਪ੍ਰਧਾਨਗੀ ਹੇਠ ਕੋਈ ਮੀਟਿੰਗ ਬੁਲਾਈ ਗਈ ਆ, ਪਰ ਹਾਊ ਡੂ ਵੀ ਕੰਟਰੋਲ ਇਟ। ਸੋ ਸਾਨੂੰ ਡਾਇਸਪੋਰ ਸਿੱਖਾਂ ਨੂੰ ਹੁਣ ਇਸ ਇਨਫੋਰਮੇਸ਼ਨ ਨੂੰ ਲੈ ਕੇ ਅੱਗੇ ਵਧਣ ਦੀ ਲੋੜ ਹੈ। ਇਹੀ ਇੱਕ ਇਹੋ ਜਿਹੀ ਇਨਫੋਰਮੇਸ਼ਨ ਹੈ ਸਾਡੇ ਕੋਲ ਬੜੇ ਲੰਬੇ ਸਮੇਂ ਬਾਅਦ ਸਾਡੇ ਕੋਲ ਉਹ ਤੱਥ ਸਾਹਮਣੇ ਆਏ ਜਿਹੜੇ ਉਹਨਾਂ ਦੇ ਘਰ ਦਾ ਪਿੱਤੀ ਲੰਕਾ ਢਾਏ। ਅਸੀਂ ਹੁਣ ਇਸ ਭੇਜ ਨੂੰ ਲੈ ਕੇ ਲੰਕਾ ਢਾਉਣ ਦੇ ਲਈ ਤਿਆਰ ਹੋ ਜਾਈਏ। जी बिल्कुल विजय आई नो कि बहुत सेंसिटिव मुद्दा है, इस उपर होर भी बहुत सारे फॉलोअप क्वेश्चंस ने, बट टाइम की भी लिमिटेशन है। सो थैंक यू सो मच कि तुसी काफ़ी जानकारी दे दी इस केस के उपर वैरी, एंड काफ़ी सारे सरबत खालसा के बाद देशद्रोह के केसिस पाए गए सारे सिंह वीरां के उपर, उस बारे भी जानकारी दी। सो थैंक यू सो मच फॉर योर टाइम। एंड या जिस तरह गल की कि TV 84 ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਫ ਕੋਰਸ ਪਿੰਕੀ ਦੇ ਕੇਸ ਦੇ ਉੱਪਰ ਵੱਖ-ਵੱਖ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ, ਉਹਨਾਂ ਦੇ ਵਿਊਜ਼ ਵੀ ਲਾਵਾਂਗੇ, ਐਂਡ ਵਾਟ ਵੀ ਨੀਡ ਟੂ ਡੂ ਐਂਡ ਹਾਊ ਵੀ ਕੈਨ ਬ੍ਰਿੰਗ ਦਿਸ ਕੇਸ ਟੂ ਇੰਟਰਨੈਸ਼ਨਲ ਲੈਵਲ, ਇਸ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਸੋ ਥੈਂਕ ਯੂ ਸੋ ਮਚ ਫॉर योर ਸੈਸ਼ਨ ਔਨ दैट। ਰੀਤ ਜੀ ਬਹੁਤ ਜ਼ਰੂਰੀ ਹੈ, ਤੁਸੀਂ ਵੀ TV 84 ਦੀ ਜਿਹੜੀ ਮੈਨੇਜਮੈਂਟ ਆ ਉਹਨਾਂ ਨੂੰ ਦੱਸੋ ਕਿ ਇਹਦੇ ਹਰ ਐਸਪੈਕਟ ਨੂੰ ਫੋਲਣ ਦੀ ਜ਼ਰੂਰਤ ਆ। ਬਿਲਕੁਲ ਜੀ ਇਹਦੇ ਹਰ ਐਸਪੈਕਟ ਦੇ ਉੱਤੇ ਸਾਨੂੰ ਵਿਚਾਰਾਂ ਕਰਨ ਦੀ ਲੋੜ ਹੈ। ਤੇ ਨਾਲ ਹੀ ਮੈਂ ਦੱਸ ਦੇਵਾਂ ਕਿ 10 ਤਾਰੀਖ ਨੂੰ ਜਦੋਂ ਕਿ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਹੈ, ਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਸਮਾਗਮ ਹੋ ਰਹੇ ਨੇ। ਸਿੱਖ ਫॉर ਜਸਟਿਸ ਵੱਲੋਂ ਉੱਥੇ ਇੱਕ ਮਾਰਚ ਹੋ ਰਿਹਾ, ਇਸ ਤੋਂ ਇਲਾਵਾ ਬਠਿੰਡਾ ਦੇ ਵਿੱਚ ਕੋਈ ਧਰਨਾ ਦਿੱਤਾ ਜਾ ਰਿਹਾ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਹੋ ਰਹੇ ਆ। 10 ਤਾਰੀਖ ਨੂੰ ਦੁਨੀਆ ਦੇ ਕੰਨ ਖੁੱਲੇ ਹੁੰਦੇ ਆ ਹਿਊਮਨ ਰਾਈਟਸ ਦੇ ਵਾਇਲੇਸ਼ਨਸ ਦੇ ਬਾਰੇ। ਸੋ ਵੱਧ ਤੋਂ ਵੱਧ ਜਾਣਕਾਰੀ ਹੈ ਜਿਹੜੀ 10 ਤਾਰੀਖ ਨੂੰ ਆਪੋ ਆਪਣੇ ਵੈਨਿਊਜ਼ ਦੇ ਰਾਹੀਂ ਸਾਂਝੀ ਕਰੋ, ਤਾਂ ਕਿ ਸਾਡੇ ਇੰਨੇ ਹਿਊਮਨ ਰਾਈਟਸ ਵਾਇਲੇਟ ਹੋ ਚੁੱਕੇ ਨੇ, ਸਾਨੂੰ ਤਾਂ ਕਈ ਵਾਰ ਇਹ ਨਹੀਂ ਯਾਦ ਰਹਿੰਦਾ ਵੀ ਅਸੀਂ ਕਿਹਦੀ ਗੱਲ ਪਹਿਲਾਂ ਕਰੀਏ। ਸੋ ਹੁਣ ਤਾਂ ਜਿਹੜੇ ਨਵੇਂ ਸਾਡੇ ਕੋਲ ਰੈਗੂਲੇਸ਼ਨਸ ਹੋਈਆਂ ਨੇ, ਇਹਦੇ ਨਾਲ ਸਾਡੀਆਂ ਮੈਮਰੀਜ਼ ਬਹੁਤ ਜ਼ਿਆਦਾ ਫਰੈਸ਼ ਹੋ ਗਈਆਂ ਨੇ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।